ਮਿਨਿਸਟਰੀ ਨੇ ਸੈਕਸ਼ਨ 98 ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦਾ ਕੋਟ ਕਰਕੇ ਉਹਨਾਂ ਨੇ 25 ਕਿਤਾਬਾਂ ਦੇ ਉੱਤੇ ਜਿਹੜਾ ਉਹ ਪਾਬੰਦੀ ਲਾ ਦਿੱਤੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ 25 ਦੇ ਉੱਤੇ ਉਹਨਾਂ ਨੇ ਪਾਬੰਦੀ ਲਾਈ ਹੈ, ਇਹ ਜੰਮੂ ਕਸ਼ਮੀਰ ਦੇ ਵਿੱਚ ਅਲਗਾਵਵਾਦ ਨੂੰ ਜਿਹੜਾ ਉਹ ਵਧਾਵਾ ਦੇਣ ਵਾਲੀਆਂ ਨੇ। ਇਹ ਜਿਹੜਾ ਇਹਨਾਂ ਕਿਤਾਬਾਂ ਰਾਹੀਂ ਜਿਹੜਾ ਮੈਸੇਜ ਜਾਂਦਾ ਕਸ਼ਮੀਰੀਆਂ ਦੀ ਆਜ਼ਾਦੀ ਦਾ, ਉਹ ਭਾਰਤ ਦੀ ਯੂਨਿਟੀ ਇੰਟੈਗਰਿਟੀ ਨੂੰ ਖਤਰਾ ਹੈ ਔਰ ਇਸ ਲਈ ਫਲਾਂ ਸੈਕਸ਼ਨਾਂ ਦੇ ਥੱਲੇ ਅਸੀਂ ਇਸ ਆਰਡਰ ਲਾ ਰਹੇ ਹਾਂ। ਔਰ ਉਹਨਾਂ ਨੇ ਕਿਹਾ ਜੀ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਨੇ ਬਹੁਤ ਜਿਹੜਾ ਇਸ ਦੇ ਉੱਤੇ ਪੜਤਾਲ ਕੀਤੀ ਕਿ ਇਹ ਜਿਹੜੀ ਕਿਤਾਬਾਂ ਨੇ ਇਹਨਾਂ ਦਾ ਨੌਜਵਾਨਾਂ ਦੇ ਦਿਮਾਗਾਂ ਤੇ ਕੀ ਅਸਰ ਹੁੰਦਾ ਹੈ, ਇਹ ਫਾਲਸ ਨੈਰੇਟਿਵ ਸਿਰਜਦੀਆਂ ਨੇ। ਇਸ ਦੇ ਨਤੀਜੇ ਦੇ ਤੌਰ ਤੇ ਇੱਕ ਕ੍ਰਿਟੀਕਲ ਰੋਲ ਪਲੇ ਕਰ ਰਹੀਆਂ ਨੇ ਇਨ ਮਿਸਗਾਈਡਿੰਗ ਦਾ ਯੂਥ, ਗਲੋਰੀਫਾਈਂਗ ਟੈਰਰਿਜ਼ਮ ਐਂਡ ਇਨਸਾਈਟਿੰਗ ਵਾਇਲੈਂਸ ਅਗੇਂਸਟ ਇੰਡੀਅਨ ਸਟੇਟ। ਅਸੀਂ ਜਿਹੜਾ ਇਹ ਉਸ ਲਿਟਰੇਚਰ ਨੂੰ ਇੱਥੇ ਬਿਲਕੁਲ ਨਹੀਂ ਸਰਕੂਲੇਟ ਹੋਣ ਦਿਆਂਗੇ। ਮੌਲਾਨਾ ਮੌਦੂਦੀ ਨੂੰ ਮਰਿਆ ਵੀ ਕਿੰਨੇ ਸਾਲ ਹੋ ਗਏ ਨੇ ਔਰ ਦੁਨੀਆ ਦੇ ਵਿੱਚੋਂ ਇਸਲਾਮ ਦਾ ਵੱਡਾ ਸਕਾਲਰ ਹੈ, ਉਸ ਦੀਆਂ ਕਿਤਾਬਾਂ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਹੈ। ਇਹ ਹੈ ਆਜ਼ਾਦ ਭਾਰਤ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨਵਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 5 ਅਗਸਤ ਨੂੰ ਕਸ਼ਮੀਰੀਆਂ ਨੂੰ ਭਾਰਤੀ ਹਕੂਮਤ ਨੇ ਇੱਕ ਹੋਰ ਤੋਹਫਾ ਦਿੱਤਾ ਹੈ। ਜੰਮੂ ਕਸ਼ਮੀਰ ਦੀ ਸਰਕਾਰ ਦੇ ਹੁਕਮ ਨਾਲ 26 ਕਿਤਾਬਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ ਔਰ ਦੋਸ਼ ਲਗਾਇਆ ਗਿਆ ਹੈ ਕਿ ਇਹ ਕਿਤਾਬਾਂ ਕਸ਼ਮੀਰੀਆਂ ਦੀ ਅਲੱਦਗੀ ਦੀ ਵਕਾਲਤ ਕਰਦੀਆਂ ਹਨ ਅਤੇ ਭਾਰਤ ਦੀ ਏਕਤਾ ਅਖੰਡਤਾ ਨੂੰ ਇੱਕ ਵੱਡਾ ਖਤਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬੀਤੇ ਕੱਲ 5 ਅਗਸਤ ਦਾ ਦਿਨ ਸੀ ਔਰ ਜੇ ਅਸੀਂ ਕੱਲ ਪ੍ਰੋਗਰਾਮ ਮਿਸ ਨਾ ਕਰਦੇ ਤਾਂ ਕੱਲ ਦਾ ਪ੍ਰੋਗਰਾਮ 5 ਅਗਸਤ 2019 ਤੋਂ ਬਾਅਦ ਪਿਛਲੇ 6 ਸਾਲਾਂ 'ਚ ਕਸ਼ਮੀਰ 'ਚ ਕੀ ਚੱਲ ਰਿਹਾ, ਕਿਉਂਕਿ 5 ਅਗਸਤ 2019 ਨੂੰ ਭਾਰਤੀ ਰਾਜ ਸਭਾ ਪਾਰਲੀਮੈਂਟ ਨੇ ਜਿਹੜਾ ਉਸ ਗਾਰੰਟੀ ਨੂੰ ਜਿਹੜੀ ਕਿ ਭਾਰਤੀ ਕਨਸਟੀਟਿਊਸ਼ਨ ਦੇ ਮੂਲ ਖਰੜੇ ਦੇ ਵਿੱਚ ਸ਼ਾਮਲ ਸੀ, ਆਰਟੀਕਲ 370-35A ਜਿਹੜਾ 1929 ਤੋਂ ਜੰਮੂ ਕਸ਼ਮੀਰ ਦੇ ਜਿਹੜਾ ਉਹ ਹਿੱਸਾ ਸੀ ਉਹਨਾਂ ਦੇ ਕਨਸਟੀਟਿਊਸ਼ਨ ਦਾ, ਜਦੋਂ ਕਿ ਹਰੀ ਸਿੰਘ ਰਾਜਾ ਸੀ, ਉਹਨੂੰ ਵਿਦ ਏ ਸਿੰਗਲ ਸਟ੍ਰੋਕ ਆਫ ਦਾ ਪੈਨ ਜਿਹੜਾ ਉਹ ਖ਼ਤਮ ਕੀਤਾ। ਔਰ ਇਹੀ ਨਹੀਂ ਵੀ ਆਰਟੀਕਲ 370-35A ਖ਼ਤਮ ਕੀਤਾ, ਬਲਕਿ ਉਹਨਾਂ ਨੇ ਜੰਮੂ ਕਸ਼ਮੀਰ ਦਾ ਸੂਬੇ ਦਾ ਸਟੇਟਸ ਵੀ ਖ਼ਤਮ ਕਰ ਦਿੱਤਾ। ਲੱਦਾਖ ਨੂੰ ਵੀ ਯੂਨੀਅਨ ਟੈਰੀਟਰੀ ਬਣਾ ਦਿੱਤਾ ਔਰ ਜੰਮੂ ਕਸ਼ਮੀਰ ਨੂੰ ਵੀ ਇੱਕ ਯੂਨੀਅਨ ਟੈਰੀਟਰੀ ਬਣਾ ਦਿੱਤਾ। ਔਰ 6 ਸਾਲ ਹੋ ਗਏ ਨੇ। 1.5 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਜਦੋਂ ਕਿ ਉਸ ਫੈਸਲੇ ਤੇ ਮੋਹਰ ਲਾ ਦਿੱਤੀ ਕਿ ਬਿਲਕੁਲ ਠੀਕ ਕੀਤਾ ਉਹਨਾਂ ਨੇ ਜੋ ਕਨਸਟੀਟਿਊਸ਼ਨ, ਪਰ ਨਾਲ ਉਹਨਾਂ ਨੇ ਕਿਹਾ ਜੀ ਕਿ ਵੀ ਭਾਰਤ ਸਰਕਾਰ ਜਲਦੀ ਜੰਮੂ ਕਸ਼ਮੀਰ ਦਾ ਸੂਬੇ ਦਾ ਜਿਹੜਾ ਸਟੇਟਸ ਹੈ ਉਹ ਬਹਾਲ ਕਰੇ। ਲੇਕਿਨ ਉੱਥੇ ਕੌਣ ਪੁੱਛਦਾ ਹੈ? ਸੁਪਰੀਮ ਕੋਰਟ ਨੂੰ ਔਰ ਦੂਜਾ ਸਭ ਨਾਗਪੁਰ ਭਗਵਾ ਸਾਰੇ ਉਹੀ ਚੱਲ ਰਿਹਾ। ਔਰ ਇਹਦੇ ਬਾਵਜੂਦ ਕਿ ਇਹ ਜਿਹੜਾ ਪਿਛਲੇ 2-3 ਦਿਨਾਂ ਦੇ ਵਿੱਚ ਜੰਮੂ ਕਸ਼ਮੀਰ 'ਚ ਕੀ ਹੋਇਆ, ਬਹੁਤੀਆਂ ਖਬਰਾਂ ਬਾਹਰ ਨਹੀਂ ਆਇਆ, ਪਰ ਇਹ ਹੈ ਵੀ ਹਜ਼ਾਰਾਂ ਲੋਕ ਬਾਹਰ ਨਿਕਲੇ। ਸੂਬੇ ਦੀ ਮੰਗ ਵੀ ਹੈ, ਜ਼ੁਲਮ ਦੇ ਖਿਲਾਫ ਮੰਗ ਵੀ ਹੈ। ਔਰ ਹੁਣ ਹਾਲਾਂਕਿ ਚੋਣਾਂ ਵੀ ਯੂਨੀਅਨ ਟੈਰੀਟਰੀ ਦੀਆਂ ਹੋ ਗਈਆਂ, ਉਮਰ ਅਬਦੁੱਲਾ ਵੀ ਚੀਫ ਮਿਨਿਸਟਰ ਹੈ, ਉਹ ਬਿਲਕੁਲ ਹੁਣ ਤਾਂ ਆਰਟੀਕਲ 370 ਰੀਸਟੋਰ ਕਰਨ ਦੀ ਮੰਗ ਵੀ ਕਿਤੇ ਗਵਾਚ ਗਈ ਹੈ। ਹੁਣ ਤਾਂ ਉਹਨਾਂ ਨੂੰ ਇਹੀ ਤਰਲੇ ਕਰ ਰਹੇ ਨੇ ਜੀ ਸਾਨੂੰ ਸੂਬਾ ਬਣਾ ਦਿਓ, ਪਰ ਉਹਨਾਂ ਨੇ ਸੂਬਾ ਕੀ ਬਣਾਉਣਾ ਹੈ? ਜਦੋਂ ਅਸੀਂ ਤੋਹਫੇ ਦੀ ਗੱਲ ਕਰਦੇ ਹਾਂ, ਹੁਣ ਇਸ ਜਦੋਂ 2019 ਤੋਂ 2025 ਤੱਕ ਪਹੁੰਚਦੇ 6 ਸਾਲ ਹੋ ਗਏ ਨੇ ਔਰ 6ਵੇਂ ਐਨ ਵਰ੍ਹੇਗੰਢ ਦੇ ਮੌਕੇ ਜਿਹੜਾ ਉਹਨਾਂ ਦਾ ਉੱਥੇ ਗਵਰਨਰ ਲਾਇਆ ਹੋਇਆ ਜਿਹਦੇ ਥੱਲੇ ਸਾਰਾ ਕੰਟਰੋਲ ਹੈ। ਬਾਕੀ ਤਾਂ ਜਿਹੜੇ ਨੇ ਸ਼ਾਮਲ ਵਾਜੇ ਹੀ ਨੇ ਸਣੇ ਉਮਰ ਅਬਦੁੱਲਾ ਦੇ, ਉਹਨੇ ਜਿਹੜਾ ਹੋਮ ਮਿਨਿਸਟਰੀ ਨੇ ਲੈਫਟੀਨੈਂਟ ਗਵਰਨਰ ਦੀ, ਉਹਨਾਂ ਨੇ ਸੈਕਸ਼ਨ 98 ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦਾ ਕੋਟ ਕਰਕੇ ਉਹਨਾਂ ਨੇ 25 ਕਿਤਾਬਾਂ ਦੇ ਉੱਤੇ ਜਿਹੜਾ ਉਹ ਪਾਬੰਦੀ ਲਾ ਦਿੱਤੀ। ਉਹਨਾਂ ਨੂੰ ਜ਼ਬਤ ਕਰ ਲਿਆ, ਫੋਰਫਿਟਡ ਲਫ਼ਜ਼ ਹੈ, ਦੇਅਰ ਸਰਕੂਲੇਸ਼ਨ ਵਿਲ ਬੀ ਸਟਾਪਡ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ 25 ਦੇ ਉੱਤੇ ਉਹਨਾਂ ਨੇ ਪਾਬੰਦੀ ਲਾਈ ਹੈ, ਇਹ ਜੰਮੂ ਕਸ਼ਮੀਰ ਦੇ ਵਿੱਚ ਅਲਗਾਵਵਾਦ ਨੂੰ ਜਿਹੜਾ ਉਹ ਵਧਾਵਾ ਦੇਣ ਵਾਲੀਆਂ ਨੇ। ਇਹ ਜਿਹੜਾ ਇਹਨਾਂ ਕਿਤਾਬਾਂ ਰਾਹੀਂ ਜਿਹੜਾ ਮੈਸੇਜ ਜਾਂਦਾ ਕਸ਼ਮੀਰੀਆਂ ਦੀ ਆਜ਼ਾਦੀ ਦਾ,
ਉਹ ਭਾਰਤ ਦੀ ਯੂਨਿਟੀ ਇੰਟੈਗਰਿਟੀ ਨੂੰ ਖਤਰਾ ਹੈ ਔਰ ਇਸ ਲਈ ਫਲਾਂ ਸੈਕਸ਼ਨਾਂ ਦੇ ਥੱਲੇ ਅਸੀਂ ਇਸ ਆਰਡਰ ਲਾ ਰਹੇ ਔਰ ਉਹਨਾਂ ਨੇ ਕਿਹਾ ਜੀ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਨੇ ਬਹੁਤ ਜਿਹੜਾ ਇਸ ਦੇ ਉੱਤੇ ਪੜਤਾਲ ਕੀਤੀ ਕਿ ਇਹ ਜਿਹੜੀ ਕਿਤਾਬਾਂ ਨੇ ਇਹਨਾਂ ਦਾ ਨੌਜਵਾਨਾਂ ਦੇ ਦਿਮਾਗਾਂ ਤੇ ਕੀ ਅਸਰ ਹੁੰਦਾ ਹੈ, ਇਹ ਫਾਲਸ ਨੈਰੇਟਿਵ ਸਿਰਜਦੀਆਂ ਨੇ ਔਰ ਸੈਸੈਸ਼ਨਿਸਟ ਲਿਟਰੇਚਰ ਅਲਗਾਵਵਾਦੀ ਸਾਹਿਤ ਇਹਨਾਂ ਨੇ ਖੜਾ ਕੀਤਾ ਹੈ ਔਰ ਇਸ ਦੇ ਨਤੀਜੇ ਦੇ ਤੌਰ ਤੇ ਇਹ ਕ੍ਰਿਟੀਕਲ ਰੋਲ ਪਲੇ ਕਰ ਰਹੀਆਂ ਨੇ ਇਨ ਮਿਸਗਾਈਡਿੰਗ ਦਾ ਯੂਥ, ਗਲੋਰੀਫਾਈਂਗ ਟੈਰਰਿਜ਼ਮ ਐਂਡ ਇਨਸਾਈਟਿੰਗ ਵਾਇਲੈਂਸ ਅਗੇਂਸਟ ਇੰਡੀਅਨ ਸਟੇਟ। ਹੁਣ ਤੁਸੀਂ ਦੇਖ ਲਓ ਕਿਤਾਬ ਦਾ ਇਹਨਾਂ ਨੂੰ ਖੌਫ ਹੈ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਈਕੀ ਆਫ ਯੂਥ ਨੂੰ ਪ੍ਰਭਾਵਿਤ ਕਰਦਾ ਹੈ ਔਰ ਇਹ ਅਸੀਂ ਜਿਹੜਾ ਇਹ ਉਸ ਲਿਟਰੇਚਰ ਨੂੰ ਇੱਥੇ ਬਿਲਕੁਲ ਨਹੀਂ ਸਰਕੂਲੇਟ ਹੋਣ ਦਿਆਂਗੇ ਜਿਹੜਾ ਯੂਥ ਨੂੰ ਰੈਡੀਕਲਾਈਜ਼ ਕਰੇ, ਜਿਹੜਾ ਹਿਸਟੋਰੀਕਲ ਫੈਕਟਸ ਨੂੰ ਡਿਸਟੋਰਟ ਕਰੇ। ਹੁਣ ਤੁਸੀਂ ਉਹਨਾਂ 'ਚ ਅੰਦਾਜ਼ਾ ਲਾਓ ਵੀ ਜਿਹੜੀਆਂ ਕਿਤਾਬਾਂ ਜ਼ਬਤ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਹੈ ਇੰਡੀਪੈਂਡੈਂਟ ਕਸ਼ਮੀਰ, author Christopher Snedden, The Kashmir Dispute 1947 till 2012 by author A.G. Noorani। ਇਹ ਖੁਦ ਬਹੁਤ ਵੱਡਾ ਜੂਰਿਸਟ ਰਿਹਾ A.G. Noorani, 2012 ਦੀ ਕਿਤਾਬ ਤੱਕ ਲਿਖੀ ਪਰ ਇਹਨਾਂ ਨੂੰ ਉਹਦੇ ਤੋਂ ਵੀ ਖਤਰਾ ਲੱਗਦਾ ਹੈ। ਕਸ਼ਮੀਰ ਐਟ ਕ੍ਰਾਸ ਰੋਡਸ ਇਨਸਾਈਡ ਏ 21st century conflict by ਸੁਮੰਤਰਾ ਬੋਸ ਕੋਈ ਬੰਗਾਲੀ ਬੀਬੀ ਹੈ ਜਾਂ ਬੰਦਾ ਹੈ। ਕਸ਼ਮੀਰ ਐਂਡ ਦਾ ਫਿਊਚਰ ਆਫ ਸਾਊਥ ਏਸ਼ੀਆ ਬਾਈ ਆਇਸ਼ਾ ਜਲਾਲ ਐਂਡ ਸੁਗਾਤਾ ਬੋਸ। ਇਹ ਵੀ ਆਇਸ਼ਾ ਜਲਾਲ ਜਿਹੜੀ ਹੈ ਵੱਡੀ ਪ੍ਰੋਫੈਸਰ ਹੈ, ਇਹਨੇ ਪਾਕਿਸਤਾਨ ਦੇ ਉੱਤੇ ਵੀ ਕੰਟਰੋਵਰਸ਼ੀਅਲ ਲਿਖੀਆਂ ਨੇ ਕਿਤਾਬਾਂ, ਇਹਦੇ ਤੋਂ ਵੀ ਇਹਨਾਂ ਨੂੰ ਖਤਰਾ ਆਉਂਦਾ ਹੈ। ਆਜ਼ਾਦੀ ਬਾਈ ਅਰੁਣਧਾਤੀ ਰਾਏ, ਅਰੁਣਧਾਤੀ ਰਾਏ ਨੂੰ ਤਾਂ ਇਹਨਾਂ ਦੇ ਲਈ ਬਹੁਤ ਵੱਡਾ ਖਤਰਾ ਹੈ। ਔਰ ਫਿਰ ਕਨਫਰੰਟਿੰਗ ਟੈਰਰਿਜ਼ਮ ਬਾਈ ਆਥਰ ਸਟੀਫਨ ਪੀ ਕੋਹਨ, ਉਸ ਨੂੰ ਵੀ। ਔਰ ਇਕੱਲਾ ਉਹਨਾਂ ਨੇ ਇਹੀ ਨਹੀਂ, ਇਸ ਤੋਂ ਇਲਾਵਾ ਜਿਹੜੇ ਇਸਲਾਮਿਕ ਸਕਾਲਰਸ ਦੀਆਂ ਇਸਲਾਮ ਦੇ ਉੱਤੇ ਕਿਤਾਬਾਂ ਨੇ, ਇਮਾਮ ਹਸਨ ਅਲਬਾਨਾ ਔਰ ਮੌਲਾਨਾ ਮੌਦੂਦੀ। ਹੁਣ ਮੌਲਾਨਾ ਮੌਦੂਦੀ ਨੂੰ ਮਰਿਆ ਵੀ ਕਿੰਨੇ ਸਾਲ ਹੋ ਗਏ ਨੇ ਔਰ ਦੁਨੀਆ ਦੇ ਵਿੱਚੋਂ ਇਸਲਾਮ ਦਾ ਵੱਡਾ ਸਕਾਲਰ ਹੈ, ਉਸ ਦੀਆਂ ਕਿਤਾਬਾਂ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਹੈ। ਇਹ ਹੈ ਆਜ਼ਾਦ ਭਾਰਤ, ਇਹ ਹੈ ਜਿੱਥੇ ਜਦੋਂ ਇਹ ਕਿਹਾ ਜਾਂਦਾ ਹੈ ਜੀ ਭਾਰਤ ਇੱਕ ਜਮਹੂਰੀਅਤ ਔਰ ਉਹ ਜੰਮੂ ਕਸ਼ਮੀਰ ਦੇ ਬਹਾਦਰ ਲੋਕ ਜਿਹੜੇ, ਕਿਉਂਕਿ ਕੱਲ ਵੀ ਮੈਂ ਇਹੀ ਟ੍ਰਿਬਿਊਟ ਦੇਣੀ ਸੀ ਕਿ ਭਾਈ 6 ਸਾਲ ਬੀਤਣ ਬਾਅਦ ਵੀ ਇਹਦੇ ਬਾਵਜੂਦ ਫੌਜ ਉੱਥੇ ਰੱਖੀ ਹੈ, ਇਹਦੇ ਬਾਵਜੂਦ ਉਹਨਾਂ ਨੇ ਉੱਥੇ ਜਿਹੜਾ ਉਹ ਪਹਿਲਗਾਮ ਵਰਗਾ ਹਾਦਸਾ ਕਰਵਾ ਕੇ ਉਹ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਫਿਰ ਇਹ ਪ੍ਰਚਾਰ ਵੀ ਕੀਤਾ ਕਿ ਜੀ ਪਿਛਲੇ 6 ਮਹੀਨੇ 'ਚ ਕੋਈ ਲੋਕਲ ਖਾੜਕੂ ਪੈਦਾ ਨਹੀਂ ਹੋਇਆ ਮਿਲੀਟੈਂਟ, ਇਹ ਪਾਕਿਸਤਾਨ 'ਚ ਉਹ ਵੀ ਝੂਠ ਔਰ ਬਿਲਕੁਲ ਇਹਨਾਂ ਦਾ। ਔਰ ਇਹਦੇ ਬਾਵਜੂਦ ਇਹਨਾਂ ਨੂੰ ਜਿਸ ਹਕੂਮਤ ਨੂੰ ਕਿਤਾਬਾਂ ਤੋਂ ਡਰ ਲੱਗੇ, ਫਿਰ ਇੱਕ ਕਿਤਾਬ ਨਹੀਂ, ਦੋ ਨਹੀਂ, 25 ਕਿਤਾਬਾਂ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਭਾਈ ਕਸ਼ਮੀਰ ਦੇ ਵਿੱਚ ਰਾਜ ਕਿਹਦਾ ਹੈ। ਇਹਦਾ ਮਤਲਬ ਹੈ ਕਿ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਦੁਖੀ ਨੇ, ਉਹਨਾਂ ਦਾ ਇੱਕੋ ਇੱਕ। ਔਰ ਜਿਵੇਂ ਕਸ਼ਮੀਰੀ ਫਿਰ ਬੜੀ ਮਸਤੀ ਦੇ ਵਿੱਚ ਨਾਰੇ ਲਾਉਂਦੇ ਹੁੰਦੇ ਨੇ ਕਿ ਹਮ ਕਿਆ ਚਾਹਤੇ, ਆਜ਼ਾਦੀ ਆਜ਼ਾਦੀ ਆਜ਼ਾਦੀ। ਸੋ ਉਹ ਆਜ਼ਾਦੀ ਆਜ਼ਾਦੀ ਲਫ਼ਜ਼ ਹੀ ਗੂੰਜ ਰਿਹਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਮਾਲ ਜੀ, ਮੁਹੰਮਦ ਜਾਕੂਬ ਜੀ ਕਹਿੰਦੇ ਨੇ ਕਿ ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਔਰ ਇਸੇ ਤਰ੍ਹਾਂ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਜਸਵੰਤ ਕੰਗ ਜੀ ਵੀ, ਹਰਮਨ ਪਨੂ ਜੀ ਵੀ, ਔਰ ਰਾਜਵਿੰਦਰ ਸੰਧੂ ਜੀ, ਰਣਜੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਅਮਰਜੀਤ ਸਿੰਘ ਸਾਨੀ ਜੀ ਵੀ, ਔਰ ਗੁਰਪ੍ਰੀਤ ਸਿੰਘ ਜੀ ਵੀ, ਫਿਰ ਮਨਸੂਰ ਹੈਦਰ ਜੀ ਵੀ। ਇਹ ਪਾਕਿਸਤਾਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜ਼ਿੰਦਾਬਾਦ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਹਾਂਜੀ ਰਜਵਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ ਵੀ ਸਾਨੂੰ ਸਲਾਮ ਵਾਲੇਕੁਮ ਭੇਜਦੇ ਨੇ। ਔਰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਔਰ ਕਹਿੰਦੇ ਅੱਜ ਸ਼ਾਈਨਿੰਗ ਹੈਗਾ ਆਪਣੇ ਇੱਥੇ ਲਾਹੌਰ ਦੇ ਵਿੱਚ, ਟੁਡੇ ਸ਼ਾਈਨਿੰਗ ਡੇ। ਔਰ ਖਾਲਿਦ ਮੁਹੰਮਦ ਜੀ ਵੀ, ਔਰ ਫਿਰ ਕਹਿੰਦੇ ਨੇ ਬਣ ਕੇ ਰਹੇਗਾ ਖਾਲਸਾ। ਔਰ ਰਾਜਵਿੰਦਰ ਕੌਰ ਜੀ ਵੀ ਕਹਿੰਦੇ ਰਾਜ ਕਰੇਗਾ ਖਾਲਸਾ। ਔਰ ਫਿਰ ਕਹਿੰਦੇ ਨੇ ਖਾਲਸਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ। ਬਹੁਤ ਸ਼ੁਕਰੀਆ ਭੈਣ ਰਾਜਵਿੰਦਰ ਜੀ। और फिर रविंदर कौर जी भी, अमर सिंह खालसा जी, बिलाल अहमद जी कहते डॉक्टर साहब इंडिया का मीडिया देखकर कहते खुशी महसूस हो रही है कि नेक्स्ट एपिसोड में अदानी की बारी आएगी।
ਔਰ ਇੰਡੀਆ ਕੋ ਚਾਹੀਏ ਆਪਣਾ ਜਿਹੜਾ ਥੁੱਕਿਆ ਚੱਟ ਲਵੇ, ਨਹੀਂ ਤੇ ਕਹਿੰਦੇ ਟਰੰਪ ਚਾਚਾ ਨੂੰ ਬਹੁਤ ਮਾਰੇਗਾ। ਔਰ ਫਿਰ ਇਸੇ ਤਰ੍ਹਾਂ ਖਾਲਿਦ ਮੁਹੰਮਦ ਜੀ ਵੀ ਔਰ ਜਤਿੰਦਰ ਸਿੰਘ जी भी, मिश्रा सिंह जी भी, बलविंदर सिंह जी भी। बिलाल जी कहते कि डॉक्टर साहब ने बोला था कि पाकिस्तान ने 9 और 10 मई को ग्राउंड फोर्स यूज़ नहीं किया, पर पाकिस्तान की तरफ से ग्राउंड फोर्स जड़ा यूज़ हुई थी और पाकिस्तान ने LOC की कुछ एरिया पर भी कहते कब्ज़ा किया हुआ है। और फिर कहते 14 अगस्त को न्यू मैप आ रहा है पाकिस्तान की तरफ से, कहते सरप्राइज़ मिलेगा सबको। और फिर इसी तरह अब्दुल रहीम जी भी कहते इंफॉर्मेटिव एंड वेरी गुड एनालिसिस, गॉड ब्लैस बोथ ऑफ यू, थैंक यू सो मच। एंड डॉक्टर परमजीत सिंह समरा जी भी सानू बहुत ही प्यार भरी फतेह बुलाते ने। डॉक्टर साहब बहुत बहुत शुक्रिया, कैलगरी तो सानू देखते हैं एवरीडे, थैंक यू सो मच। और फिर इसी तरह मोहम्मद जी कहते हैं, महमूद जाकूब जी कहते कि 17 अगस्त 1988 शहीद ज़ियाउल हक का शहीदी दिन है। और फिर इसी तरह हाँ जी कहते अगर पाकिस्तान और बांग्लादेश बन सकता है तो फिर खालिस्तान क्यों नहीं बन सकता और कश्मीर क्यों नहीं। और बिलाल जी कहते हैं कि परसों कहते इंडिया ने कश्मीर की तरफ से 30 कहते एयरक्राफ्ट फ्लाई किए और लद्दाख की तरफ से वापस चले गए। और 13 कहते हैं कि एयरक्राफ्ट पाकिस्तान की तरफ से फ्लाई हुए, सून कहते कश्मीर में कुछ होने वाला है जी। और इसी तरह निहंग सिंह जी, बिलाल जी हाँ जी, फिर इसी तरह महमूद याकूब जी। और बिलाल जी कहते हैं डॉक्टर साहब मुबारक हो कि आपने कनाडा में एम्बेसी ओपन कर ली है, बताया भी नहीं। इंडिया ने तो कहते नहीं खालिस्तान एम्बेसी ओपन कर दी थी, यानी कि खालिस्तान को मान लिया गया है। ਬਿਲਾਲ ਸਾਹਿਬ ਅਸੀਂ ਤਾਂ ਆਪਣੀਆਂ ਪ੍ਰੈਜੈਂਟੇਸ਼ਨਸ ਪਿਛਲੇ ਸਾਰੇ 35 ਸਾਲਾਂ ਤੋਂ ਇਹ ਦੁਹਰਾਉਂਦੇ ਹਾਂ ਕਿ ਸਾਡੇ ਕੋਲ ਮੁਲਕ ਨਹੀਂ ਹੈ ਤੇ ਸਾਡੇ ਜਿਹੜੇ ਗੁਰਦੁਆਰੇ ਨੇ ਦੁਨੀਆ ਭਰ 'ਚੋਂ ਸਾਡੀਆਂ ਖਾਲਿਸਤਾਨ ਦੀਆਂ ਐਮਬੈਸੀਜ਼ ਨੇ ਜੀ। ਔਰ ਜ਼ਾਹਰ ਹੈ ਕਿ ਇੰਡੀਆ ਨੂੰ ਬਹੁਤ ਤਕਲੀਫ ਹੋਈ ਹੈ। ਉਹਨਾਂ ਨੇ RP ਸਿੰਘ BJP ਦਾ ਸਪੋਕਸਪਰਸਨ ਉਹ ਚੀਕਿਆ ਦਿੱਲੀ ਦੇ ਵਿੱਚ, ਇਹਨਾਂ ਦਾ ਉਹ ਕਾਲਕਾ ਨਾਂ ਦਾ ਕਲੰਕੀ ਹੈ, ਉਹਨੇ ਵੀ ਇਸ ਦੇ ਉੱਤੇ ਇਤਰਾਜ਼ ਕੀਤਾ। ਅਸੀਂ ਸਮਝਦੇ ਹਾਂ ਵੀ ਸਾਡੇ ਗੁਰਦੁਆਰੇ ਜਦੋਂ ਅਸੀਂ ਰਾਜ ਕਰੇਗਾ ਖਾਲਸਾ, ਔਰ ਜਦੋਂ ਅੱਜ ਅਸੀਂ ਚੈਰਿਟੀ ਕਮਿਸ਼ਨ UK ਦੀ ਗੱਲ ਕੀਤੀ ਕਿ 5.5 ਸਾਲ ਬਾਅਦ ਉਹਨਾਂ ਨੇ ਐਕਨੋਲਜ ਕੀਤਾ ਵੀ ਇਹ ਸਿੱਖਾਂ ਦਾ ਥਿਓਲੋਜੀਕਲ ਇਸ਼ੂ ਹੈ, ਮੀਰੀ ਪੀਰੀ, ਔਰ ਅਸੀਂ ਖਾਲਿਸਤਾਨ ਦੀ ਗੱਲ, ਖਾਲਿਸਤਾਨ ਨਾਲ ਸੰਬੰਧਿਤ ਮਾਮਲਿਆਂ 'ਤੇ ਵਿਚਾਰ ਕਰ ਸਕਦੇ ਹਾਂ। ਔਰ ਇਸ ਨਾਲ ਇੰਡੀਅਨ ਸਟੇਟ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਕਿਉਂਕਿ ਸਿੱਖ ਧਰਮ ਇੱਕ ਆਜ਼ਾਦਾਨਾ ਧਰਮ ਦੇ ਤੌਰ 'ਤੇ ਦੁਨੀਆ ਭਰ 'ਚ 5ਵਾਂ ਵੱਡਾ ਧਰਮ ਹੈ। ਔਰ ਸਾਡੇ ਗੁਰਦੁਆਰੇ ਸਾਡੇ ਲਈ ਜਿਹੜੇ ਨੇ ਉਹ ਮੀਰੀ ਔਰ ਪੀਰੀ ਦੇ ਕੇਂਦਰ ਨੇ। बिल्कुल जी। और जसप्रीत सिंह जी भी और मोहम्मद याकूब जी कहते हैं कि मौलाना अब्दुल की कहते हैं they died in 1979 in Buffalo USA। हाँ, मौलाना मौदूदी हाँ जी, बहुत बड़े स्कॉलर हुए हैं इस्लाम में। बिल्कुल। बिलाल अहमद जी फिर कहते डॉक्टर साहब मैं बड़ी जिम्मेदारी से बता रहा हूँ कि इंडिया कश्मीर में 90 कहते किलोमीटर लॉसेस कर चुका है और 5 इंडियन कहते सीक्रेट पाकिस्तान के होल्ड में है और मोदी ने इंडिया को बहुत बुरा फंसाया है। इंडियन डेमोक्रेसी माई फुट। ਬਾਜ ਰੰਧਾਵਾ ਇਹ ਸਾਡੇ ਮਿੱਤਰ ਸ਼ੇਖ ਸਾਹਿਬ ਵੀ ਜਦੋਂ ਪੂਰੇ ਜਲਾਲ 'ਚ ਹੁੰਦੇ ਸੀ ਉਹਨਾਂ ਕਹਿਣਾ ਮਾਈ ਫੁੱਟ। ਹਾਂਜੀ, ਇੰਡੀਅਨ ਡੈਮੋਕ੍ਰੇਸੀ ਮਾਈ ਬਿਲਕੁਲ। ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।